ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਉਸ ਜਿਸ ਤਰ੍ਹਾਂ ਕਿ ਸਰਹੱਦ ਦੇ ਉੱਤੇ ਜੋ ਤਾਜ਼ਾ ਸਥਿਤੀ ਬਣੀ ਹੋਈ ਹੈ ਉਸ ਬਾਰੇ ਔਰ ਨਾਲ ਹੀ ਆਪਾਂ ਜਾਣਿਆ ਕਿ ਕਰੋਨਾ ਅਪਡੇਟ ਬਾਰੇ। ਸੋ ਆਈ ਹੋਪ ਤੁਹਾਨੂੰ ਇਹ ਸਭ ਵਿਚਾਰਾਂ ਪਸੰਦ ਆਈਆਂ ਹੋਣਗੀਆਂ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਤੇ ਭਾਰਤ ਬਾਰੇ ਕਿ ਕਿਸ ਤਰ੍ਹਾਂ ਨੇਪਾਲ ਵੱਲੋਂ ਭਾਰਤ ਨੂੰ ਲਗਾਤਾਰ ਚੋਭਾਂ ਮਾਰੀਆਂ ਜਾ ਰਹੀਆਂ ਨੇ। ਸੋ ਨੇਪਾਲ ਦੀ ਰੇਡੀਓ ਸਟੇਸ਼ਨ ਦੇ ਉੱਪਰ ਜੋ ਭਾਰਤ ਵਿਰੋਧੀ ਜੋ ਗਾਣੇ ਨੇ ਉਹ ਵੱਜ ਰਹੇ ਨੇ ਅਤੇ ਭਾਰਤੀ ਕਬਜ਼ੇ ਵਾਲੇ ਜੋ 3 ਇਲਾਕੇ ਨੇ ਇਹਨਾਂ ਨੂੰ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਦੱਸਿਆ ਹੈ। ਨੇਪਾਲ ਰੇਡੀਓ ਦੇ ਉੱਤੇ ਇਹਨਾਂ 3 ਸ਼ਹਿਰਾਂ ਦਾ ਮੌਸਮ ਵੀ ਦੱਸਿਆ ਜਾ ਰਿਹਾ ਹੈ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਇਸ ਦੇ ਨੇਪਾਲ ਦੇ ਨਾਲ ਜੋ ਰਿਲੇਟਡ ਜੋ ਖਬਰਾਂ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਈ ਜਾਏਗੀ ਦੂਸਰੇ ਸੈਗਮੈਂਟ ਦੇ ਵਿੱਚ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨੇਪਾਲ ਔਰ ਭਾਰਤ ਦੇ ਰਿਸ਼ਤਿਆਂ ਨੂੰ ਲੈ ਕੇ ਇੱਕ ਜੁਮਲਾ ਜਾਂ ਇੱਕ ਫਿਕਰਾ ਜਿਹੜਾ ਅਕਸਰ ਹਰ ਭਾਰਤ ਦਾ ਲੀਡਰ ਬੋਲਦਾ ਰਿਹਾ ਜ਼ਾਹਰ ਹੈ ਮੋਦੀ ਨੇ ਵੀ ਕਈ ਵਾਰ ਦੁਹਰਾਇਆ। ਔਰ ਜਦੋਂ ਈਵਨ ਨੇਪਾਲ ਨੇ ਪਿਛਲੇ ਦਿਨਾਂ 'ਚ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਕੇ 3 ਇਲਾਕੇ ਜਿਹੜੇ ਭਾਰਤੀ ਕਬਜ਼ੇ 'ਚ ਨੇ ਉੱਤਰਾਖੰਡ ਸਟੇਟ ਦੇ ਵਿੱਚ ਉਹਨਾਂ ਨੂੰ ਨੇਪਾਲ ਦੇ ਕੋਰਟ ਆਫ ਆਰਮਸ 'ਚ ਸ਼ਾਮਲ ਕੀਤਾ ਤੇ ਉਸ ਤੋਂ ਬਾਅਦ ਵੀ ਰਾਜਨਾਥ ਸਿੰਘ ਨੇ ਕਿਹਾ, ਉਹਨਾਂ ਦੇ ਡਿਫੈਂਸ ਮਿਨਿਸਟਰ ਨੇ, ਕਿ ਨਹੀਂ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰ ਲਾਂਗੇ। ਨੇਪਾਲ ਨਾਲ ਤਾਂ ਸਾਡਾ ਰੋਟੀ ਬੇਟੀ ਦਾ ਰਿਸ਼ਤਾ ਹੈ। ਜੇ ਤੁਸੀਂ ਟੈਕਨੀਕਲੀ ਦੇਖੋ ਤੇ ਰੋਟੀ ਬੇਟੀ ਦੇ ਰਿਸ਼ਤੇ ਦਾ ਮਤਲਬ ਹੁੰਦਾ ਹੈ ਜਿੱਥੇ ਰਿਸ਼ਤੇਦਾਰੀ ਕਰਨਾ। ਰੋਟੀ ਖਾਣਾ ਇਕੱਠੇ ਬਹਿ ਕੇ ਰੋਟੀ ਖਾਣ ਨੂੰ ਨਹੀਂ ਕਹਿੰਦੇ। ਰੋਟੀ ਬੇਟੀ ਦਾ ਰਿਸ਼ਤਾ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਬੇਟੀ ਦਿੰਦੇ ਵੀ ਹੋ, ਬੇਟੀ ਤੁਸੀਂ ਲੈਂਦੇ ਵੀ ਹੋ, ਯਾਨੀ ਕਿ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਜਾਂ ਸਾਕਦਾਰੀ ਜਿਹਨੂੰ ਅਸੀਂ ਠੇਠ ਪੰਜਾਬੀ ਦੇ ਵਿੱਚ ਕਵਾਂਗੇ। ਔਰ ਜ਼ਾਹਰ ਹੈ ਕਿ ਜਿਹੜਾ ਇਹਨਾਂ ਨੇ ਇਤਿਹਾਸਨੁਮਾ ਇਤਿਹਾਸ ਪਰੋਸਦੇ ਨੇ ਉਹਨਾਂ ਦੇ ਵਿੱਚ ਈਵਨ ਜਿਹੜੇ ਇਹਨਾਂ ਹਿੰਦੂ ਕਵੀਆਂ ਦੇ ਵੀ ਭਗਵਾਨ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਨਫ਼ਰਤ ਫੈਲਾਈ, ਇਹਨਾਂ 'ਚ ਰਾਮਚੰਦਰ ਜੀ ਜਿਹੜੇ ਕਿ ਅਯੁੱਧਿਆ ਦੇ ਰਾਜਾ ਸਨ ਔਰ ਰਾਮਾਇਣ ਦਾ ਜਿਹੜਾ ਸਾਰਾ ਅਕਾਊਂਟ ਹੈ ਉਹਦੇ ਮੁਤਾਬਕ ਵੀ ਜਿਹੜਾ ਰਾਮਚੰਦਰ ਜੀ ਨੇ ਸਵੰਬਰ ਦੇ ਵਿੱਚ ਜਿੱਤਿਆ ਸੀਤਾ ਨੂੰ, ਉਹ ਸੀਤਾ ਕੋਈ ਹੋਰ ਨਹੀਂ, ਉਹ ਨੇਪਾਲ ਦੀ ਬੇਟੀ ਸੀ। ਜ਼ਾਹਰ ਹੈ ਰਾਜਾ ਜਨਕ ਉਹਨਾਂ ਦੀ ਬੇਟੀ ਔਰ ਉਹ ਉਹਨਾਂ ਦਾ ਸੰਬੰਧ ਜਿਹੜਾ ਹੈ ਉਹ ਨੇਪਾਲ ਦੇ ਨਾਲ ਸੀ, ਇਸ ਲਈ ਉਹਨਾਂ ਦਾ ਨਾਂ ਵੀ ਸੀਤਾ ਦਾ ਦੂਜਾ ਨਾਂ ਜਾਨਕੀ ਸੀ। ਸੋ ਇਹ ਇੱਕ ਬੜਾ ਪ੍ਰਮਾਣ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ ਕਿ ਕਿਵੇਂ ਨੇਪਾਲੀ ਕੁੜੀ ਨੂੰ ਰਾਮਚੰਦਰ ਜੀ ਨੇ ਵਿਆਹਿਆ। ਔਰ ਇਸ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ 5-6 ਜ਼ਿਲ੍ਹੇ ਜਿਨ੍ਹਾਂ ਨੂੰ ਮਦੇਸੀ ਕਹਿੰਦੇ ਨੇ, ਜਿਹੜਾ ਬਿਹਾਰ, ਯੂਪੀ ਔਰ ਉੱਤਰਾਖੰਡ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ, ਇਹਨਾਂ ਦੀ ਬਹੁਤ ਸਾਰੀ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਦੇ ਦੋਨੋਂ ਪਾਸਿਓਂ ਹੀ ਜਿਹੜੇ ਨੇ ਉਧਰਲੇ ਇੱਧਰ ਤੇ ਇੱਧਰਲੇ ਉੱਧਰ ਉਹ ਰਿਸ਼ਤੇਦਾਰੇ ਜਿਹੜੇ ਰਿਸ਼ਤੇ ਨੇ ਉਹ ਵੀ ਕਾਮਨ ਜਿਹੀ ਗੱਲ ਰਹੀ ਹੈ। ਸੋ ਜ਼ਾਹਰ ਹੈ ਕਿ ਇੱਕ ਜ਼ਮਾਨੇ ਦੇ ਵਿੱਚ ਜਿਵੇਂ ਗਰੀਬੀ ਹੈ ਨੇਪਾਲ ਦੇ ਵਿੱਚ, ਹੋਰ ਵੀ ਜਿਹੜਾ ਨੇਪਾਲੀ ਬੱਚੀਆਂ ਦੇ ਨਾਲ ਜਿਹੜਾ ਵਿਆਹ ਕਰਾਉਣਾ ਉਵੇਂ ਹੀ ਹੈ ਜਿਵੇਂ ਅੱਜ ਜਿਨ੍ਹਾਂ ਨੂੰ ਯੂਪੀ ਜਾਂ ਬਿਹਾਰ ਦੇ ਗਰੀਬ ਭਈਆ ਔਰਤਾਂ ਜਿਹੜੀਆਂ ਉਹਨਾਂ ਦੇ ਨਾਲ, ਇਹ ਵੀ ਇੱਕ ਵੱਖਰਾ ਚੱਲਣ ਰਿਹਾ। ਪਰ ਈਵਨ ਇਹਨਾਂ ਦੇ ਹਾਇਰ ਲੈਵਲ ਦੀਆਂ ਵੀ ਜਿਹੜੀ ਰੋਟੀ ਬੇਟੀ ਦੀ ਸਾਂਝ ਦੇ ਥੱਲੇ ਜਿਹੜਾ ਈਵਨ ਨੇਪਾਲ ਦਾ ਰਾਜ ਘਰਾਨਾ ਰਿਹਾ, ਰਾਜ ਪਰਿਵਾਰ, ਉਹਨਾਂ ਦਾ ਵੀ ਸੰਬੰਧ ਤਾਂ ਮੱਧ ਪ੍ਰਦੇਸ਼ ਜਾਂ ਰਾਜਪੂਤਾਨੇ ਨਾਲ ਹੈ। ਪਰ ਉਹਨਾਂ ਦੇ ਵੀ ਜਿਹੜੇ ਨੇ ਉਹ ਤਾਂ ਉੱਥੇ ਰੂਲਰ ਰਹੇ ਨੇ ਲਗਭਗ 250 ਸਾਲ, ਉਹਨਾਂ ਦਾ ਜਿਹੜਾ ਉੱਥੇ ਰਾਜਾਸ਼ਾਹੀ ਰਹੀ ਹੈ। ਹੁਣ ਮੈਂ ਇਸ ਵੇਰਵੇ ਨੂੰ ਇਸ ਲਈ ਦਿੱਤਾ ਹੈ ਕਿ ਔਰ ਇਸੇ ਕਰਕੇ ਕਿਉਂਕਿ ਰੋਟੀ ਬੇਟੀ ਦੇ ਸਾਂਝ ਦੇ ਨੈਰੇਟਿਵ ਨੂੰ ਹੀ ਬਿਲਟ ਵੀ ਕੀਤਾ ਗਿਆ ਸੀ, ਮੰਨਿਆ ਜਾਂਦਾ ਸੀ। ਸੋ ਜਿਹੜਾ ਵੀ ਜੇ ਕੋਈ ਇੰਡੀਅਨ ਸਿਟੀਜ਼ਨ ਨੇਪਾਲੀ ਕੁੜੀ ਨਾਲ ਵਿਆਹ ਕਰੇ ਤੇ ਰਾਈਟ ਅਵੇ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਇੰਡੀਆ ਦੀ। ਇਸੇ ਤਰ੍ਹਾਂ ਜੇ ਨੇਪਾਲੀ ਲੜਕਾ ਇੰਡੀਅਨ ਜਿਹੜੀ ਹਿੰਦੂ ਕੁੜੀ ਦੇ ਨਾਲ ਵਿਆਹ ਕਰਦਾ ਤਾਂ ਉਹਨੂੰ ਵੀ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ। ਹੁਣ ਕਿਉਂਕਿ ਇਹਨਾਂ ਨੇ ਭਾਰਤ ਨੇ ਇੱਕ ਤਰੀਕੇ ਨਾਲ ਬੰਗਾਲੀਆਂ ਨੂੰ, ਬੰਗਾਲੀ ਮੁਸਲਮਾਨਾਂ ਦੇ ਬਹਾਨੇ ਨਾਲ ਇਸ ਕਿਸਮ ਦਾ ਕਾਨੂੰਨ ਉਹਨਾਂ ਨੇ ਪਿੱਛੇ ਜਿਹੜਾ ਉਹਦੇ 'ਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕੀਤਾ, ਜਿਹਦੇ ਥੱਲੇ ਜਿਹੜਾ ਵੀ ਕੋਈ ਗੈਰ ਇੰਡੀਅਨ ਜਿਹੜਾ ਇੰਡੀਅਨ ਔਰਤ ਨਾਲ ਵਿਆਹ ਕਰੇਗਾ ਉਹਨੂੰ 7 ਸਾਲ ਵੇਟ ਕਰਨਾ ਪੈਂਦਾ ਹੈ ਸਿਟੀਜ਼ਨਸ਼ਿਪ ਦੇ ਲਈ। ਪਰ ਨੇਪਾਲ ਦੇ ਵੀ ਜਿਹੜਾ 2006 ਚ ਨੇਪਾਲ ਨੇ ਕਾਨੂੰਨ ਬਣਾਇਆ, ਜ਼ਾਹਰ ਹੈ
ਤਬਦੀਲੀ ਤੋਂ ਬਾਅਦ ਉਹਦੇ ਥੱਲੇ ਇਹ ਸੀ ਕਿ ਕੋਈ ਵੀ ਨੇਪਾਲੀ ਸਿਟੀਜ਼ਨ ਜੇ ਇੰਡੀਅਨ ਕੁੜੀ ਨਾਲ ਵਿਆਹ ਕਰੇ ਤੇ ਰਾਈਟ ਅਵੇ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ। ਹੁਣ ਜਿੱਥੇ ਨੇਪਾਲ ਨੇ 3 ਇਲਾਕਿਆਂ ਦੇ ਉੱਤੇ ਆਪਣਾ ਦਾਅਵਾ ਜਿਤਾਇਆ, ਕੋਰਟ ਆਫ ਆਰਮਸ ਬਦਲਿਆ, ਮੈਂ ਇਸ ਤੋਂ ਪਹਿਲਾਂ ਕਿ ਕਿਵੇਂ ਉਹਨਾਂ ਦੇ ਰੇਡੀਓ ਸਟੇਸ਼ਨਾਂ ਦੇ ਉੱਤੇ ਪੂਰਾ ਹੁਣ ਨੇਪਾਲ ਦੀ ਦੇਸ਼ ਭਗਤੀ ਦੇ ਗਾਣੇ ਚੱਲਦੇ ਨੇ, ਔਰ ਈਵਨ ਉਹਨਾਂ ਨੇ ਜਿਹੜਾ ਲਿਪੂ ਲੇਕ, ਕਾਲਾ ਪਾਣੀ ਔਰ ਉਹਨਾਂ ਇਲਾਕਿਆਂ ਦਾ ਵੈਦਰ ਦੱਸਣਾ ਸ਼ੁਰੂ, ਉਸ ਖਬਰ ਤੋਂ ਪਹਿਲਾਂ, ਕਿਉਂਕਿ ਇਹ ਮੋਰ ਕਾਨੂੰਨੀ ਤੌਰ ਤੇ ਇੰਪੋਰਟੈਂਟ ਹੈ ਔਰ ਇਹ ਵੀ ਵੀਕਐਂਡ ਦੀ ਖਬਰ ਹੈ ਕਿ ਨੇਪਾਲ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ, ਬਿੱਲ ਅਜੇ ਪੇਸ਼ ਕੀਤਾ, ਔਰ ਉਸ ਬਿੱਲ ਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਜੇ ਕੋਈ ਨੇਪਾਲੀ ਲੜਕਾ ਹਿੰਦੂ ਲੜਕੀ ਨਾਲ ਵਿਆਹ ਕਰਦਾ, ਇੰਡੀਅਨ ਦੇ ਨਾਲ ਜ਼ਾਹਰ ਹੈ, ਤੇ ਉਹਨੂੰ 7 ਸਾਲ ਵੇਟ ਕਰਨਾ ਪਏਗਾ ਸਿਟੀਜ਼ਨਸ਼ਿਪ ਦੇ ਲਈ। ਔਰ ਉਹਨਾਂ ਨੇ ਕਿਹਾ ਜੀ ਦੇਖੋ ਅਮਰੀਕਾ ਵਰਗੇ ਮੁਲਕ ਦੂਜੇ ਜੇ ਉੱਥੇ ਗ੍ਰੀਨ ਕਾਰਡ ਵਿਆਹ ਤੇ ਬੇਸ ਮਿਲਦਾ, ਸਿਟੀਜ਼ਨਸ਼ਿਪ ਸਾਲ ਲੱਗਦਾ ਨਾ, 7 ਸਾਲ ਦੀ ਪ੍ਰੋਸੈਸ ਤਾਂ ਨਾਰਮਲ ਹੈ, ਅਸੀਂ 7 ਸਾਲ ਜਿਹੜਾ ਹੈ ਉਹ ਵੇਟ ਉਹਨਾਂ ਨੂੰ ਕਰਨਾ ਪਿਆ। ਹੁਣ ਇਸ ਗੱਲ ਨੇ ਬੜਾ ਵਕਤ ਪਾ ਦਿੱਤਾ। ਮਤਲਬ ਇਹ ਹੈ ਵੀ ਨਾ ਸਿਰਫ ਉਹਨਾਂ ਨੇ ਛੋਟੇ ਭਰਾ ਦੇ ਨਾਂ ਦੇ ਥੱਲੇ, ਜਿਵੇਂ ਭਾਰਤ ਉਹਨਾਂ ਨੂੰ ਜੀ ਸਾਡਾ ਛੋਟਾ ਭਾਈ, ਉਹਨਾਂ ਨੇ ਕਿਹਾ ਭਰਾ ਨੂੰ ਛੋਟੇ ਕੋਈ ਨਹੀਂ, ਅਸੀਂ ਬਰਾਬਰ ਦੇ ਹਾਂ। ਨਾਲ ਦੀ ਨਾਲ ਹੁਣ ਉਹਨਾਂ ਨੇ ਇਹ ਵੀ ਮੈਸੇਜ ਦੇ ਦਿੱਤਾ ਹੈ ਕਿ ਸਾਡੀ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ, ਜਿਵੇਂ ਬਾਕੀਆਂ ਦੇ ਨਾਲ ਲਾਅ ਹੈ ਦੁਨੀਆ ਭਰ ਦੇ ਵਿੱਚ, ਤੁਹਾਡੀਆਂ ਵੀ ਕੁੜੀਆਂ ਇੱਥੇ 7 ਸਾਲ ਸਾਡੀ ਸਿਟੀਜ਼ਨ ਨਹੀਂ ਹੋਣਗੀਆਂ ਜੇ ਨੇਪਾਲੀਆਂ ਨਾਲ ਵਿਆਹ ਕਰਾਉਂਦੀਆਂ ਨੇ। ਹੁਣ ਇਹ ਇੱਕ ਬੜੀ ਵੱਡੀ ਚਪੇੜ ਹੈ ਕਿ ਜਿਵੇਂ ਉਹਨਾਂ ਨੇ ਖਬਰ ਡੀਟੇਲ ਚ ਹੈ, ਪਰ ਉਹਦਾ ਲੁਬੇ ਲੁਬਾਬ ਖਬਰ ਦਾ ਇਹ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਦੂਸਰੀ ਖਬਰ ਜਿਹੜੀ ਪ੍ਰੋਮੀਨੈਂਟਲੀ ਡਿਸਕਸ ਹੋ ਰਹੀ ਹੈ ਕਿ ਭਾਈ ਜਿਹੜੇ ਜਿੰਨੇ ਰੇਡੀਓ ਸਟੇਸ਼ਨ ਨੇ ਨੇਪਾਲ ਦੇ ਔਰ ਈਵਨ ਟੀਵੀ ਦੇ ਹਵਾਲੇ ਨਾਲ, ਮੈਂ ਖਬਰ ਤਾਂ ਨਹੀਂ ਦੇਖੀ ਪਰ ਉਹਨਾਂ ਦਾ ਜ਼ਾਹਰ ਹੈ ਕਿ ਜੇ ਰੇਡੀਓ ਤੇ ਜਾਂ ਟੀਵੀ ਵੀ ਹੋਏ ਆ, ਔਰ ਇਹਨਾਂ ਦੀ BBC ਦੀ ਖਬਰ ਹੈ, ਜਨਸਤਾ ਦੀ ਹੈ, ਅਮਰ ਉਜਾਲਾ ਦੀ ਹੈ, ਜਾਗਰਣ ਦੀ ਹੈ ਕਿ ਰੇਡੀਓ ਸਟੇਸ਼ਨਾਂ ਤੇ ਭਾਰਤ ਵਿਰੋਧੀ ਗਾਣੇ ਵਜਾਏ ਜਾ ਰਹੇ ਨੇ। ਔਰ ਉਹਨਾਂ ਗਾਣਿਆਂ ਦੇ ਨਾਲ ਜਦੋਂ ਵਿਚਕਾਰ ਨੇਪਾਲੀ ਪੋਲੀਟੀਸ਼ੀਅਨਸ ਦੀਆਂ ਸਪੀਚਸ ਦਿੱਤੀਆਂ ਜਾਂਦੀਆਂ ਤੇ ਜਿਹੜੇ ਭਾਰਤ ਕੋਲ ਇਲਾਕੇ ਨੇ ਉਹਨਾਂ ਦੇ ਉੱਤੇ ਨੇਪਾਲ ਦਾ ਦਾਅਵਾ ਜਿਤਾਇਆ ਜਾ ਰਿਹਾ। ਔਰ ਇਹਦੇ ਨਾਲ ਜਿਹੜੇ ਨਾਲ ਬਾਰਡਰ ਦੇ ਲੱਗਦੇ ਇਲਾਕੇ ਨੇ ਭਾਰਤ ਦੇ, ਯੂਪੀ, ਬਿਹਾਰ, ਉੱਤਰਾਖੰਡ ਚ, ਉਹਨਾਂ ਦੇ ਵਿੱਚ ਬੜੀ ਬੇਚੈਨੀ ਔਰ ਬੜੀ ਘਬਰਾਹਟ ਹੈ। ਔਰ ਉਹਦੇ ਚ ਬੜੀ ਇਹੀ ਉਹਦਾ ਜਿਹੜੀ ਡੀਟੇਲ ਹੈ ਕਿ ਭਾਈ ਅੱਜ ਕੱਲ ਬਹੁਤ ਭਾਰਤ ਵਿਰੋਧੀ ਗਾਣੇ ਚੱਲ ਰਹੇ ਨੇ, ਕਿਉਂਕਿ ਨੇਪਾਲ ਨੇ ਕਾਲਾ ਪਾਣੀ, ਲਿਪੂ ਲੇਕ ਤੇ ਲਿੰਪਿਆਤੁਰਾ ਇਹਨਾਂ ਇਲਾਕਿਆਂ ਤੇ ਆਪਣਾ ਦਾਅਵਾ ਜਿਤਾਇਆ। ਔਰ ਇਸ ਸਾਰੇ ਤੋਂ ਬਾਅਦ ਕਿਉਂਕਿ ਕਿੰਨਾ ਮਾਹੌਲ ਬਣ ਗਿਆ ਉਸ ਸਾਰੇ ਚ, ਕੱਲ ਈਵਨ ਨੇਪਾਲ ਵਾਲਿਆਂ ਨੇ ਅੱਗੇ ਤਾਂ ਉਹਨਾਂ ਨੇ ਜਿਹੜੀ ਇਹ ਸੜਕ ਬਣਾ ਰਹੇ ਸੀ ਉਸ ਮਹਾਕਾਲੀ ਦਰਿਆ ਦੇ ਕੰਢੇ ਉਹਨੂੰ ਰੁਕਵਾਇਆ ਸੀ, ਪਰ ਕੱਲ ਉਹਨਾਂ ਨੇ ਈਵਨ ਯੂਪੀ ਦੇ ਵਿੱਚ ਵੀ ਜਿੱਥੇ ਕਿ ਉਹ ਬੁਰਜੀਆਂ ਲਾ ਰਹੇ ਨੇ ਬਾਰਡਰ ਤੇ, ਉੱਥੇ ਆ ਕੇ ਉਹਨਾਂ ਨੂੰ ਰੋਕ ਦਿੱਤਾ ਹੈ। ਅਸੀਂ ਡਿਸਕਸ ਕੀਤਾ ਸੀ ਕਿ ਕਿੱਥੇ 30 ਦੇ ਕਰੀਬ ਤਾਂ ਬੁਰਜੀਆਂ ਉਹਨਾਂ ਨੇ ਉਡਾ ਦਿੱਤੀਆਂ ਔਰ ਉੱਥੇ ਉਹ ਖੇਤੀਬਾੜੀ ਕਰ ਰਹੇ ਨੇ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਲੋਕ ਜਿਹੜੇ ਨੇ ਉਹਨਾਂ 'ਚ ਬੜੀ ਘਬਰਾਹਟ ਹੈ ਔਰ ਇਹ ਉਹਨਾਂ ਦੇ AFM ਚੈਨਲ ਦੇ ਉੱਤੇ ਰੇਡੀਓ ਸਟੇਸ਼ਨਾਂ ਤੇ ਵੀ ਇਹ ਸੁਣਿਆ ਜਾ ਰਿਹਾ। ਔਰ ਕੁਝ ਲੋਕ ਜਿਹੜੇ ਨੇ ਇੰਨੇ ਘਬਰਾਹਟ 'ਚ ਨੇ ਕਿ ਉਹਨਾਂ ਨੇ ਭਾਰਤ ਵਾਲੇ ਪਾਸੇ ਕਿ ਉਹਨਾਂ ਨੇ ਇਹਨਾਂ ਨੂੰ ਸੁਣਨਾ ਬੰਦ ਕਰ ਦਿੱਤਾ ਹੈ। ਨਾਲ ਦੀ ਨਾਲ ਜਦੋਂ ਇਹਨਾਂ ਗਾਣਿਆਂ ਦੇ ਵਿਚਕਾਰ ਨਿਊਜ਼ ਬੁਲੇਟਿਨ ਚੱਲਦੇ ਨੇ ਜਾਂ ਦੂਜੇ ਸ਼ੋਅ ਚੱਲਦੇ ਨੇ ਤਾਂ ਉਹਨਾਂ ਦੇ ਵਿੱਚ ਨੇਪਾਲੀ ਲੀਡਰਾਂ ਦੀਆਂ ਭਾਰਤ ਦੇ ਖਿਲਾਫ ਜਿਹੜੀਆਂ ਸਪੀਚਸ ਨੇ ਉਹ ਚੱਲਣ ਲੱਗ ਜਾਂਦੀਆਂ ਨੇ ਔਰ ਉਹ ਭਾਰਤੀ ਨੇਤਾਵਾਂ ਦੇ ਉੱਤੇ ਤੰਜ ਕੱਸ ਰਹੇ ਹੁੰਦੇ ਨੇ ਕਿ ਅਸੀਂ ਆਪਣੀ ਜ਼ਮੀਨ ਲੈ ਕੇ ਛੱਡਣੀ ਹੈ। ਔਰ ਇਸ ਬਾਰੇ ਕੋਈ ਉੱਤਰਾਖੰਡ ਦਾ ਪਿਥੌਰਾਗੜ੍ਹ ਦੇ ਵਿੱਚ ਧਾਰਚੂਲਾ ਇੱਕ ਥਾਂ ਹੈ, ਉਹਦੀ ਇੱਕ ਸਕੂਲ ਟੀਚਰ ਦੇ ਹਵਾਲੇ ਨਾਲ ਟਾਈਮਜ਼ ਆਫ ਇੰਡੀਆ ਨੂੰ ਉਹਨੇ ਇੰਟਰਵਿਊ ਦਿੱਤਾ। ਉਹਨੇ ਕਿਹਾ ਜੀ ਹੁਣ ਤੱਕ ਤੇ ਅਸੀਂ ਨੇਪਾਲ ਦੇ ਹੀ FM ਰੇਡੀਓ ਨੂੰ ਸੁਣਦੇ ਸੀ, ਲੇਕਿਨ ਹੁਣ ਕਿਉਂਕਿ ਭਾਰਤ ਵਿਰੋਧੀ ਏਜੰਡਾ ਹੋਣ ਕਰਕੇ ਜਿਹੜੇ ਗਾਣੇ ਵੀ ਚੱਲ ਰਹੇ ਨੇ ਉਹਨਾਂ 'ਚ ਵੀ ਉਹ ਵਿਰੋਧ ਹੈ ਔਰ ਅਸੀਂ ਹੁਣ ਘਬਰਾਏ ਹੋਏ ਹਾਂ ਵੀ ਕੀ ਕਰੀਏ। ਔਰ ਨੇਪਾਲ ਜਿਹੜਾ ਹੈ ਹਰ ਗਾਣੇ ਹਰ ਘੰਟੇ ਬਾਅਦ ਇਸ ਕਿਸਮ ਦੇ ਗਾਣੇ ਉਹਨਾਂ ਦੇ ਵੱਜ ਰਹੇ ਨੇ। ਔਰ ਫਿਰ ਉਹਨਾਂ ਨੇ ਨੇਪਾਲੀ ਜ਼ੁਬਾਨ 'ਚ ਕਿਹਾ ਕਿ ਇੱਕ ਗਾਣੇ ਦੇ ਬੋਲ ਨੇ, हमरे ही हो त्यो काला पानी लिपू लेख लिंपिया धुरा उठा जगा वीर नेपाली। कि भाई ये नेपाली जबान च उन्होंने कहा भी साडा ही है इलाका, काला पानी भी, लिपू लेख भी, लिंपिया धुरा भी। तो उन्होंने नेपाली ने कहा उठा जगा वीर नेपाली, कि उठ बहादुर नेपाली
ਆਪਣੇ ਇਹਨਾਂ ਇਲਾਕਿਆਂ ਨੂੰ ਵਾਪਸ ਲਿਆ। ਇੱਕ ਹੋਰ ਉਹਨਾਂ ਨੇ ਗਾਣੇ ਦੇ ਵਿੱਚ ਕਿਹਾ ਕਿ ਨਿਪੂ ਲੇਕ ਤੇ ਕਾਲਾ ਪਾਣੀ ਸਾਡੇ ਹੋਣੇ ਚਾਹੀਦੇ ਸੀ, ਇਹ ਸਾਡੀ ਧਰਤੀ ਹੈ, ਇਹਨੂੰ ਜਿਹੜਾ ਇਹਨਾਂ ਨੇ ਡਾਕੂਆਂ ਨੇ ਭਾਰਤੀਆਂ ਨੇ ਸਾਡੇ ਤੋਂ ਖੋਇਆ ਔਰ ਇਹਨਾਂ ਨੂੰ ਅਸੀਂ ਵਾਪਸ ਲੈਣਾ। ਔਰ ਉਹਨਾਂ ਕਿਹਾ ਵੀ ਨਾਲ ਦੀ ਨਾਲ ਜਿਹੜਾ ਕੁਝ ਗਾਣੇ ਤਾਂ ਉਹਨਾਂ ਨੇ YouTube ਤੇ ਵੀ ਪਾਏ ਨੇ। ਔਰ ਮੈਨੂੰ ਵੈਸੇ ਇਹ ਲੱਗਦਾ ਹੈ ਵੀ ਇਹ ਕਾਫੀ ਮਾਹੌਲ ਹੈ, ਕਿਉਂਕਿ ਅਸੀਂ ਜਿਹੜੇ ਸੈਗਮੈਂਟ ਵੀ ਨੇਪਾਲ ਤੇ ਕਰਦੇ ਉਹਦੇ ਚ ਹੁਣ ਮੈਂ ਦੇਖਦਾ ਕਿ ਘੱਟੋ ਘੱਟ 4-5 ਕਮੈਂਟ ਸਾਡੇ ਨੇਪਾਲੀ ਭਰਾਵਾਂ ਦੇ ਹੁੰਦੇ ਨੇ ਨੇਪਾਲ ਚੋਂ ਬਾਹਰੋਂ ਵੀ ਕਿ ਪਾਜੀ ਚੁੱਕ ਦਿਓ ਫੱਟੇ, ਖਾਲਿਸਤਾਨ ਜਿੰਦਾਬਾਦ, ਨੇਪਾਲ ਤੁਹਾਡੇ ਨਾਲ ਆਪਕੇ ਸਾਥ ਖੜਾ ਹੈ। ਇਸ ਕਿਸਮ ਦੇ ਅੰਗਰੇਜ਼ੀ ਚ ਵੀ ਦੂਜੇ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਜਿੰਨੀ ਸਮਝ ਆਉਂਦੀ ਹੋਏਗੀ, ਕਿਉਂਕਿ ਉਹਨਾਂ ਚੋਂ ਕੁਛ ਦਾ ਐਕਸਪੋਜ਼ਰ ਵੀ ਪੰਜਾਬ ਚ ਵੀ ਰਿਹਾ ਔਰ ਜ਼ਾਹਰ ਹੈ ਕਿ ਹੁਣ ਬਹੁਤ ਸਾਰੇ ਜਿਹੜੇ ਪੰਜਾਬੀ ਸੌਂਗ ਨੇ ਜਾਂ ਅਦਰ ਵੇ ਅਰਾਊਂਡ ਨੇ ਉਹਨਾਂ ਕਰਕੇ ਜ਼ਬਾਨ ਦੇ ਅੱਖਰ ਇੱਕ ਦੂਜੇ ਦੇ ਨਾਲ ਜਿਹੜੇ ਨੇ ਰਲਦੇ ਨੇ। ਔਰ ਇਹ ਹੁਣ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ ਉਹਦਾ ਜਿਹੜੀਆਂ ਨੇਪਾਲੀ ਐਕਟਰੈਸਿਸ ਜਾਂ ਐਕਟਰ ਜਿਨ੍ਹਾਂ ਦੇ ਵਿੱਚ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਭਾਈ ਮਨੀਸ਼ਾ ਕੋਇਰਾਲਾ ਉਹਨੇ ਜਦੋਂ ਪ੍ਰਾਈਡ ਦਿਖਾਇਆ ਕਿ ਔਰ ਇਹ ਜਿਹੜੀ ਇਹਦਾ ਦਾਦਾ ਪ੍ਰਾਈਮ ਮਿਨਿਸਟਰ ਸੀ ਨੇਪਾਲ ਦਾ ਔਰ ਲੰਬਾ ਵਕਤ ਉਹਨੇ ਸਟਰਗਲ ਕੀਤਾ ਆਪਣੇ ਲੋਕਾਂ ਲਈ ਔਰ ਕਿਵੇਂ ਮਨੀਸ਼ਾ ਕੋਇਰਾਲਾ ਨੂੰ ਟ੍ਰੋਲ ਕੀਤਾ। ਔਰ ਹੁਣ ਜਿਹੜੇ ਬਾਕੀ ਨੇ ਇਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਸਾਡਾ ਵੀ ਜਿਹੜਾ ਫਿਊਚਰ ਪ੍ਰਭਾਵਿਤ ਕਰੇਗਾ। ਔਰ ਅੱਜ ਖਬਰ ਹੈ ਕਿ ਵੀ ਉਹਨੇ ਮਨੀਸ਼ਾ ਕੋਇਰਾਲਾ ਨੇ ਵੀ ਅਪੀਲ ਕੀਤੀ ਹੈ, ਲੈਟਸ ਨਾਟ ਬੀ ਐਗਰੈਸਿਵ ਐਂਡ ਡਿਸਰਿਸਪੈਕਟਫੁਲ। ਮਨੀਸ਼ਾ ਕੋਇਰਾਲਾ ਅਰਜਿਸ ਇੰਡੀਆ ਨੇਪਾਲ ਸਿਟੀਜ਼ਨਸ ਟੂ ਸਟੇ ਸਿਵਲ। ਉਹਨਾਂ ਨੇ ਕਿਹਾ ਜੀ ਇਹ ਟ੍ਰੋਲਿੰਗ ਨਾ ਕਰੋ, ਚੰਗੇ ਢੰਗ ਨਾਲ ਜਿਹੜਾ ਤੁਸੀਂ ਇੱਕ ਦੂਸਰੇ ਦੇ ਨਾਲ ਜੁੜੋ ਔਰ ਇਹ ਜਿਹੜਾ ਆਪਸ ਦੇ ਵਿੱਚ ਅਸੀਂ ਪਿਆਰ ਬਣਾ ਕੇ ਰੱਖੀਏ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਗੱਲ ਅਜੇ ਇੱਥੇ ਨਹੀਂ ਮੁੱਕਣੀ ਹੈ। ਅਜੇ ਅਸੀਂ ਚੀਨ ਔਰ ਭਾਰਤ ਦੇ ਕਲੈਸ਼ ਦੇ ਮੁੱਦੇ ਤੇ ਵੀ ਚੀਨ ਦਾ ਅਪਰ ਹੈਂਡ ਤਿੱਬਤ 'ਚ ਬੈਠੇ ਹੋਣਾ ਔਰ ਉਹ ਭਾਵੇਂ ਵੱਟੇ ਵੀ ਮਾਰ ਦੇਣ ਥੱਲੇ ਤਾਂ ਸਟੈਂਪੀਡ ਨਾਲ ਮਰ ਜਾਣਗੇ, ਇਹਨਾਂ ਦੇ ਅਸੀਂ ਧੱਕਿਆ ਪਾਣੀ। ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਯੂਨਾਈਟਿਡ ਨੇਸ਼ਨਸ ਦੇ ਐਕਸਪਰਟਸ ਦੀ ਕਮੇਟੀ ਦਾ ਵੀ ਦਾਅਵਾ ਸੀ ਕਿ ਭਾਈ 21ਵੀਂ ਸਦੀ ਦੀਆਂ ਜੰਗਾਂ ਪਾਣੀ ਦੇ ਲਈ ਲੜੀਆਂ ਜਾਣਗੀਆਂ। ਔਰ ਇਹੀ ਨਹੀਂ ਹੈ ਕਿ ਵੀ ਤਿੱਬਤ ਜਿਹੜਾ ਰੂਫ ਆਫ ਦਾ ਵਰਲਡ ਹੈ ਉਹ ਉਹਦੇ ਤੇ ਚੀਨ ਬੈਠਾ ਹੈ, ਜਿੱਥੋਂ ਇੰਡਸ ਦਰਿਆ ਹੈ, ਜਿੱਥੋਂ ਸਤਲੁਜ ਦਰਿਆ ਹੈ, ਜਿੱਥੋਂ ਬ੍ਰਹਮਪੁੱਤਰ ਦਰਿਆ ਹੈ। ਸੋ ਕੁੱਲ ਮਿਲਾ ਕੇ ਈਵਨ ਨੇਪਾਲ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਮਾਊਂਟ ਐਵਰੈਸਟ ਉਹ ਨੇਪਾਲ ਦੇ ਵਿੱਚ ਹੈ। ਔਰ ਬਹੁਤ ਸਾਰਾ ਜਿਹੜਾ ਪਾਣੀ ਦਾ ਸੋਰਸ ਜਿਹੜੇ ਰਿਵਰਲੈਟ ਜਾਂ ਫਰਦਰ ਰਿਵਰਸ ਬਣਦੀਆਂ ਨੇ ਭਾਰਤ ਦੇ ਵਿੱਚ ਆ ਕੇ ਉਹ ਨੇਪਾਲ ਚੋਂ ਵੀ ਨੇ। ਔਰ ਮੈਂ ਕਿਤੇ ਫਿਗਰ ਦੇਖੀ ਹੈ, ਇਹਨੂੰ ਮੈਂ ਡਬਲ ਚੈੱਕ ਤਾਂ ਨਹੀਂ ਕੀਤਾ ਕਿ 31% ਪਾਣੀ ਜਿਹੜਾ ਭਾਰਤੀ ਦਰਿਆਵਾਂ ਦੇ ਵਿੱਚ ਆਉਂਦਾ ਹੈ ਉਹ ਨੇਪਾਲ ਚੋਂ ਆਉਂਦਾ ਹੈ। ਔਰ 39% ਪਾਣੀ ਜਿਹੜਾ ਜ਼ਾਹਰ ਹੈ ਸਤਲੁਜ ਪੰਜਾਬ ਦਾ ਵੱਡਾ ਦਰਿਆ ਜਿਹਦੇ ਤੇ ਭਾਖੜਾ ਡੈਮ ਹੈ ਉੱਥੇ ਵਿੱਚੋਂ ਨਿਕਲਦਾ ਹੈ। ਔਰ ਇਹੀ ਨਹੀਂ ਕਿ ਕੈਲਾਸ਼ ਪਰਬਤ ਔਰ ਮਾਨਸਰੋਵਰ ਔਰ ਇਹ ਸਾਰੇ ਉਹਨਾਂ ਦੇ ਤਿੱਬਤ ਨੇ। ਔਰ ਜੇ 39% ਚਾਈਨਾ ਕੋਲ ਹੈ ਪਾਣੀ, 31% ਜਿਹੜਾ ਹੈ ਉਹ ਨੇਪਾਲ ਕੋਲ ਹੈ ਔਰ ਇਹ ਤਾਂ ਫਿਰ 60% ਬਣ ਗਿਆ ਨਾ 70% ਬਣ ਗਿਆ। ਔਰ ਉੱਤੋਂ ਬੈਠ ਕੇ ਜਿਵੇਂ ਇਹ ਸਾਰੇ ਉਹਨੂੰ ਕੰਟਰੋਲ ਕਰ ਸਕਦੇ ਨੇ, ਡਾਈਵਰਟ ਕਰ ਸਕਦੇ ਨੇ ਬ੍ਰਹਮਪੁੱਤਰਾ ਦੇ ਉੱਤੇ ਤੇ ਆਲਰੇਡੀ, ਔਰ ਜਿਵੇਂ ਇੰਡਸ ਦੇ ਉੱਤੇ ਉਹਨਾਂ ਨੇ ਭਾਸ਼ਾ ਡੈਮ ਜਿਹੜਾ ਖਾਸ ਤੌਰ ਤੇ ਗਿਲਗਤ ਦੇ ਵਿੱਚ ਜਿਹੜਾ ਭਾਸ਼ਾ ਡੈਮ ਉਸ ਥਾਂ ਦੇ ਉੱਤੇ ਪਾਕਿਸਤਾਨ ਦੇ ਨਾਲ ਕੋਲੈਬੋਰੇਸ਼ਨ ਨਾਲ, ਕਿਉਂਕਿ ਇੰਡਸ ਪਾਕਿਸਤਾਨ ਦੀ ਲਾਈਫ ਲਾਈਨ ਹੈ। ਔਰ ਭਾਰਤ ਇਹ ਜਿਹੜਾ ਜਿਹਨੇ ਕਸ਼ਮੀਰ ਦੇ ਵਿੱਚ ਆਰਟੀਕਲ 370 ਐਬਰੋਗੇਟ ਕਰਕੇ ਉੱਥੇ ਜੋ ਹਾਲਾਤ ਬਣਾਏ ਹੋਏ ਨੇ, ਅਗਲੀ ਗੱਲ ਇਹ ਆ ਰਹੀ ਸੀ ਕਿ ਜੀ ਭਾਰਤ ਦਾ ਨੈਕਸਟ ਵੈਪਨ ਹੋਏਗਾ ਕਿ ਉਹ ਚਨਾਹ ਤੇ ਜੇਹਲਮ ਜਿਹੜੇ ਕਸ਼ਮੀਰ ਵਾਦੀ ਚੋਂ ਦਰਿਆ ਕਸ਼ਮੀਰ ਚੋਂ ਨਿਕਲਦੇ ਨੇ ਔਰ 1960 ਦੀ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਜਿਹੜੇ 3 ਦਰਿਆ ਨੇ ਇੰਡਸ, ਚਨਾਹ ਤੇ ਜੇਹਲਮ, ਇਹ ਪਾਕਿਸਤਾਨ ਦੇ ਮੰਨੇ ਗਏ ਔਰ ਸਤਲੁਜ, ਬਿਆਸ ਔਰ ਰਾਵੀ ਇਹ ਸਾਡੇ ਪੰਜਾਬ ਦੇ ਇੰਡੀਅਨ ਆਕੂਪਾਈਡ ਪੰਜਾਬ ਦੇ ਮੰਨੇ ਗਏ। ਔਰ ਇਹ ਧਮਕੀ ਦਿੱਤੀ ਜਾ ਰਹੀ ਸੀ ਔਰ ਈਵਨ ਮੋਦੀ ਨੇ ਪੰਜਾਬ ਦੇ ਵਿੱਚ ਵੀ ਆ ਕੇ ਇੱਕ ਵਾਰ ਕਿਹਾ ਸੀ ਆਪਣੀ ਪਿਛਲੀ ਇਲੈਕਸ਼ਨ ਕੈਂਪੇਨ ਵੇਲੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਪਾਣੀ ਬਿਨਾਂ ਨਹੀਂ ਰਹਿਣ ਦਿਆਂਗੇ
ਅਸੀਂ ਕਸ਼ਮੀਰ ਦੇ ਦਰਿਆਵਾਂ ਦਾ ਪਾਣੀ ਜਿਹੜਾ ਇਧਰ ਨੂੰ ਕਰਾਂਗੇ ਡਾਇਵਰਟ। ਹੁਣ ਜ਼ਾਹਰ ਹੈ ਵੀ ਇਹ ਤਲਵਾਰ ਵੀ ਪਾਕਿਸਤਾਨ ਦੇ ਸਿਰ ਤੇ ਲਟਕ ਰਹੀ ਸੀ ਕਿ ਭਾਈ ਇਹਨਾਂ ਨੇ ਜਿਸ ਕਿਸਮ ਦਾ ਉੱਥੇ ਬਗਲਿਆਰ ਕ੍ਰਿਸ਼ਨਾ ਜਿਹੜੇ ਨੇ ਉਹ ਛੋਟੇ ਬੈਰਾਜ ਬਣਾਏ ਨੇ, ਕੱਲ ਨੂੰ ਇਹ ਪਾਣੀ ਦੇ ਨਾਲ ਵੀ ਕਰ ਸਕਦੇ ਨੇ। ਲੇਕਿਨ ਹੁਣ ਜਿਹੜੀ ਚੀਜ਼ ਉਹ ਦੁਸ਼ਮਣ ਦੇ ਲਈ ਨੂੰ ਦੁਸ਼ਮਣ ਮੰਨ ਕੇ ਪਾਕਿਸਤਾਨ ਨੂੰ ਕਰਦਾ ਸੋਚਦੇ ਸੀ, ਆਲਰੇਡੀ ਕਦੇ ਭਾਰਤ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਭਾਈ ਉਸ ਨੇਪਾਲ ਦੇ ਨਾਲ ਜਿੱਥੇ ਰੋਟੀ ਬੇਟੀ ਦੀ ਸਾਂਝ ਦੀ ਅਸੀਂ ਗੱਲ ਕਰਦੇ ਹਾਂ, ਉਹ ਨਾ ਸਿਰਫ ਖੁੱਲ ਕੇ ਸਾਹਮਣੇ ਆਏਗਾ, ਆਪਣੀਆਂ ਫੌਜਾਂ ਸਾਡੇ ਬਾਰਡਰ ਤੇ ਲਿਆ ਕੇ ਖੜਾ ਕਰੇਗਾ, ਉਹਨਾਂ ਦੇ ਰੇਡੀਓ ਸਟੇਸ਼ਨ ਟੀਵੀ ਜਿਹੜੇ ਨੇ ਪ੍ਰੋਪੇਗੇਟ ਕਰਨਗੇ, ਦਿਨ ਰਾਤ ਸਾਡੇ ਖਿਲਾਫ ਕਾਨੂੰਨ ਬਣਾ ਦੇਣਗੇ ਕਿ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ। ਔਰ ਉਹਨਾਂ ਦਾ ਮੀਡੀਆ ਚੁੱਪ ਚੁਪੀਤੇ ਇਹ ਵੀ ਕਹਿਣ ਲੱਗ ਗਿਆ ਕਿ ਇਹ ਧਿਆਨ ਰੱਖੋ ਵੀ ਤੁਸੀਂ ਜੇ ਸਾਡਾ ਕੋਈ ਵੀ ਨੁਕਸਾਨ ਕਰਨ ਦੀ ਗੱਲ ਕਦੇ ਕੀਤੀ ਤੇ ਸਾਡਾ 31% ਤੁਹਾਡਾ ਪਾਣੀ ਇਹ ਸਾਡੇ ਕੰਟਰੋਲ 'ਚ ਹੈ। ਸੋ ਕੁੱਲ ਮਿਲਾ ਕੇ ਤਾਂ ਫਿਰ ਉਹੀ ਇਹਨਾਂ ਦੀਆਂ ਹੀ ਫਿਲਮਾਂ ਦੇ ਜਿਹੜੇ ਫੇਕ ਜਿਹੇ ਡਾਇਲੌਗ ਨੇ ਕਿ ਵੀ ਤੁਹਾਡਾ ਕਿਆ ਹੋਗਾ ਕਾਲੀਆ ਜਾਂ ਮੈਂ ਫਿਲਮ ਤਾਂ ਨਹੀਂ ਦੇਖੀ ਹੋਈ ਪਰ ਇਹਨਾਂ ਦੇ ਜਿਹੜੇ ਨੇ ਕਿ ਭਾਈ ਤੋਂ ਅਬ ਕਾਲੀਆ ਤੁਹਾਡਾ ਕਿਆ ਹੋਗਾ ਇਦਾਂ ਦਾ ਹੋਵੇਗਾ ਡਾਇਲੌਗ। ਸੋ ਹੁਣ ਜਿਹੜਾ ਇਹਨਾਂ ਦਾ ਕੀ ਬਣੇਗਾ ਇਹ ਤਾਂ ਮੇਰਾ ਖਿਆਲ ਹੈ ਕਿ ਭਾਈ ਹੁਣ ਚਾਰ ਚਫੇਰਿਓਂ ਲਿੱਤਰ ਹੀ ਲਿੱਤਰ ਨੇ, ਚਾਰ ਚਫੇਰਿਓਂ ਹੁਣ ਤਾਂ ਲਿੱਤਰ ਵੀ ਇਸ ਕਿਸਮ ਦੇ ਨੇ ਜਿਵੇਂ ਉਹ ਪੰਜਾਬੀ ਚ ਕਹਿੰਦੇ ਨੇ ਕਿ ਇਹਦੇ ਮਾਰੋ 100 ਛਿੱਤਰ ਪਰ 99 ਤੇ ਆ ਕੇ ਗਿਣਤੀ ਭੁੱਲ ਜਾਓ, ਫਿਰ ਇੱਕ ਤੋਂ ਸ਼ੁਰੂ ਕਰੋ। ਹੁਣ ਤਾਂ ਬਹਾਰ ਆਈ ਹੋਈ ਹੈ, ਛਿੱਤਰਾਂ ਦੀ ਚਾਰ ਚਫੇਰਿਓਂ ਮਾਰ ਰਹੇ ਨੇ ਤੇ ਹੁਣ ਤਾਂ ਇਹਨਾਂ ਤੇ ਤਰਸ ਕਰਨਾ ਹੀ ਬਣਦਾ, ਹੋਰ ਇਸ ਦੇ ਉੱਤੇ ਕੀ ਕਿਹਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।